ਅਗਲੀ ਜਿਹੜੀ ਹਰਜੋਤ ਸਿੰਘ ਜੀ ਚੀਨ ਤੋਂ ਖਬਰ ਆ ਰਹੀ ਹੈ, ਸ਼ੰਘਾਈ ਦੇ ਵਿੱਚ ਜਿਹੜੇ ਰੈਜ਼ੀਡੈਂਟਸ ਆ, ਉੱਥੇ ਰਹਿ ਰਹੇ ਲੋਕ ਆ, ਜਿਨ੍ਹਾਂ ਨੂੰ ਕੋਵਿਡ ਦੇ ਜਿਹੜੇ ਵੀ ਚੱਲਦੇ ਆ ਫਿਰ ਅੰਦਰ ਡੱਕ ਦਿੱਤਾ ਗਿਆ ਸੀਗਾ, ਉਹ ਉੱਥੋਂ ਦੇ ਪੁਲਿਸ ਕਾਮਿਆਂ ਦੇ ਨਾਲ ਭਿੜ ਪਏ ਨੇ। ਸ਼ੰਘਾਈ ਦੇ ਵਿੱਚ ਲੋਕ ਹੁਣ ਦੋ ਸ਼ੇਰ ਆ ਰਹੇ ਆ ਵੀ ਕੋਵਿਡ ਦੀਆਂ ਜਿਹੜੀਆਂ ਲੋਕਡਾਊਨ ਰਿਸਟ੍ਰਿਕਸ਼ਨਸ ਹੈਗੀਆਂ ਆ, ਉਸ ਦੇ ਕਰਕੇ ਇਹਨਾਂ ਨੇ ਇੱਥੇ ਕਈ ਲੋਕਾਂ ਦੀ ਜਿਹੜੀ ਉਹ ਮੌਤ ਹੋਈ ਆ। ਕੋਵਿਡ ਕਰਕੇ ਨਹੀਂ, ਉਹਦੇ ਲੋਕਡਾਊਨ ਕਰਕੇ ਜਿਹੜੀ ਇਸ ਟਾਈਮ ਮੌਤਾਂ ਹੋ ਰਹੀਆਂ। 26 ਮਿਲੀਅਨ ਲੋਕਾਂ ਵਾਲੀ ਵਸੋਂ ਵਾਲੀ ਇਹ ਜਿਹੜੀ ਫਾਈਨੈਂਸ਼ੀਅਲ ਕੈਪੀਟਲ ਜਿਸ ਨੂੰ ਚਾਈਨਾ ਦੀ ਆਖਿਆ ਜਾਂਦਾ ਸ਼ੰਘਾਈ, ਉੱਥੇ ਕਹਿੰਦੇ ਵੀ ਬਹੁਤ ਘੱਟ ਦੇਖਿਆ ਜਾਣ ਵਾਲਾ ਇਦਾਂ ਦਾ ਪ੍ਰੋਟੈਸਟ, ਉਸ ਤੋਂ ਦੀ ਫੁਟੇਜ ਜਿਹੜੀ ਆ ਉਹ ਆਈ ਆ। ਕਹਿੰਦੇ ਵੀ ਲਾਈਵ ਸਟ੍ਰੀਮ ਕੀਤੀ ਗਈ ਸੀ ਸੋਸ਼ਲ ਮੀਡੀਆ ਦੇ ਉੱਤੇ। ਚੀਨ ਨੇ ਤਾਂ ਉੱਥੇ ਆਪਣੇ ਮੁਲਕ ਦੇ ਵਿੱਚ ਉਸ ਨੂੰ ਸੈਂਸਰ ਕਰਕੇ ਹਟਾ ਦਿੱਤਾ, ਪਰ ਬਾਹਰਲੀ ਦੁਨੀਆ ਤੱਕ ਆਲਰੇਡੀ ਇਹ ਪਹੁੰਚ ਚੁੱਕੀ ਹੈਗੀ ਆ। ਸੋ ਕਹਿੰਦੇ ਲੋਕ ਉਸ ਦੇ ਵਿੱਚ ਦਾਅਵਾ ਕਰ ਰਹੇ ਆ ਉਸ ਵੀਡੀਓ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਸ਼ੰਘਾਈ ਦੀ ਪੁਲਿਸ ਉੱਥੋਂ ਦੇ ਲੋਕਾਂ ਦੇ ਨਾਲ ਕੁੱਟਮਾਰ ਜਿਹੜੀ ਉਹ ਕਰ ਰਹੀ ਹੈਗੀ ਆ। ਜੀ, ਅਗਲੀ ਖਬਰ ਇਜ਼ਰਾਈਲ ਤੇ ਪੈਲਸਤੀਨ ਤੋਂ ਆ ਰਹੀ ਆ। ਉੱਥੇ ਇੱਕ ਅਲ ਅਕਸਾ ਮਸਜਿਦ ਜਿਹੜੀ ਆ, ਉੱਥੇ ਰਮਾਦਾਨ ਦੇ ਦੌਰਾਨ ਮੁਸਲਮਾਨ ਜਿਹੜੇ ਆ ਉਹ ਪ੍ਰੇਅਰ ਕਰ ਰਹੇ ਸੀ। ਉਸ ਟਾਈਮ ਦੇ ਉੱਤੇ ਇਜ਼ਰਾਈਲ ਤੇ ਪੈਲਸਤੀਨੀਅਨ ਦੋਨਾਂ ਦੇ ਵਿੱਚ ਜਿਹੜੀ ਆ ਫਾਈਟ ਰਪਸ਼ਨ ਜਿਹੜੀ ਫਾਈਟ ਚੱਲ ਪਈ, ਜਿਹਦੇ ਨਾਲ 152 ਪੈਲਸਤੀਨੀਅਨ ਬਹੁਤ ਬੁਰੀ ਤਰ੍ਹਾਂ ਜਿਹੜੇ ਆ ਫੱਟੜ ਹੋਏ ਆ ਤੇ 6 ਜਾਣਿਆਂ ਦੀ ਮੌਤ ਵੀ ਹੋ ਗਈ ਹੈਗੀ ਆ। ਇਹ ਖਬਰ ਉੱਥੋਂ ਆ ਰਹੀ ਆ। ਤੇ ਦੂਸਰੇ ਪਾਸੇ ਜਿਹੜੇ ਜਿਊਜ਼ ਆ ਉਹਨਾਂ ਦਾ ਵੀ ਕੋਈ ਧਾਰਮਿਕ ਜਿਹੜਾ ਦਿਨ ਸੀਗਾ, ਤੇ ਇੱਧਰ ਜਿਹੜੇ ਮੁਸਲਮਾਨ ਆ ਉਹ ਰਮਦਾਨ ਮਨਾ ਰਹੇ ਸੀ। ਸੋ ਇਹ ਕਾਫੀ ਹੁਣ ਕਈ ਚਿਰ ਉੱਥੇ ਸ਼ਾਂਤੀ ਰਹੀ ਆ, ਪਰ ਕਾਫੀ ਲੰਬੇ ਸਮੇਂ ਤੋਂ ਫਿਰ ਇੱਕ ਵਾਰੀ ਵਾਇਲੈਂਸ ਦੋਨਾਂ ਮੁਲਕਾਂ ਦੇ ਵਿੱਚ ਉੱਠ ਗਈ ਹੈਗੀ ਆ। ਮੁਲਕ ਤਾਂ ਵਿਚਾਰੇ ਪੈਲਸਤੀਨੀਆਂ ਦਾ ਹੁਣ ਕਾਹਦਾ ਇੱਕ ਹਿਸਾਬ ਦੇ ਨਾਲ ਉਹ ਰਹਿ ਗਿਆ। ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਬੰਦਿਸ਼ਾਂ ਦੇ ਵਿੱਚ ਜਿਹੜੇ ਉਹ ਰਹਿ ਰਹੇ। 152 ਕਹਿੰਦੇ ਆ ਪੈਲਸਤੀਨੀ ਜ਼ਖਮੀ ਹੋਏ ਆ। ਇਜ਼ਰਾਈਲ ਵਾਲੇ ਕਹਿੰਦੇ ਆ ਵੀ 3 ਸਾਡੇ ਜਿਹੜੇ ਫੌਜੀ ਆ ਉਹ ਫੱਟੜ ਹੋ ਗਏ ਆ, ਤੇ 100 ਤੋਂ ਵੱਧ ਉਹਨਾਂ ਨੇ ਗ੍ਰਿਫਤਾਰੀਆਂ ਪੈਲਸਤੀਨੀਆਂ ਦੀਆਂ ਇਸ ਹਿੰਸਾ ਤੋਂ ਬਾਅਦ ਦੇ ਵਿੱਚ ਪਾਈਆਂ ਹੈਗੀਆਂ। ਸੋ ਉੱਥੇ ਦਾ ਵੀ ਹਾਲਾਤ ਜਿਹੜੇ ਹਰਜੋਤ ਸਿੰਘ ਜੀ ਕਿਸੇ ਵੀ ਕਾਬੂ ਦੇ ਵਿੱਚ ਆਉਂਦੇ ਜਿਹੜੇ ਉਹ ਨਹੀਂ ਨਜ਼ਰ ਆ ਰਹੇ। ਤਗੜੇ ਦਾ ਜ਼ੋਰ ਜਿਹੜਾ ਇਸ ਟਾਈਮ ਜ਼ਰੂਰ ਡੈਫੀਨੇਟਲੀ ਉਹ ਚੱਲ ਰਿਹਾ ਹੈਗਾ ਆ। ਅਗਲੀ ਗੱਲ ਕਰਦੇ ਜਾਈਏ, FBI ਨੇ ਜਿਹੜਾ ਅੱਜ ਇਹ ਜਾਣਕਾਰੀ ਦਿੱਤੀ ਆ ਵੀ ਨਾਰਥ ਕੋਰੀਆ ਦੇ ਜਿਹੜੇ ਹੈਕਰਸ ਆ, ਉਹਨਾਂ ਦੇ ਦੁਆਰਾ $600 ਮਿਲੀਅਨ ਦੀ ਕਹਿ ਲਓ ਵੀ ਕ੍ਰਿਪਟੋ ਕਰੰਸੀ ਆ, ਉਹ ਹੈਕ ਕਰਕੇ ਚੋਰੀ ਕਰ ਲਈ ਗਈ ਆ। FBI ਨੇ ਇਹ ਦੋਸ਼ ਲਾਏ ਆ ਵੀ ਇਹ ਜਿਹੜੇ ਹੈਕਰਸ ਆ ਨਾਰਥ ਕੋਰੀਅਨ ਗਵਰਨਮੈਂਟ ਦੇ ਲਈ ਕੰਮ ਕਰ ਰਹੇ ਸੀਗੇ, ਤੇ ਵੀਡੀਓ ਗੇਮਿੰਗ ਕੰਪਨੀ ਦੇ ਉੱਤੇ ਇਹਨਾਂ ਨੇ ਜਿਹੜਾ ਇਹ ਹੈਕ ਕੀਤਾ ਹੈਗਾ ਆ। ਲੈਜ਼ਰਸ ਗਰੁੱਪ ਤੇ APT 38 ਇਹ ਜਿਹੜੇ ਸਾਈਬਰ ਐਕਟਰਸ ਹੈਗੇ ਆ, ਇਹ ਨਾਰਥ ਕੋਰੀਆ ਦੇ ਲਈ ਕੰਮ ਕਰਦੇ ਆ। ਉਹਨਾਂ ਨੇ $620 ਮਿਲੀਅਨ ਦੇ ਅਥੀਰੀਅਮ ਕ੍ਰਿਪਟੋ ਕਰੰਸੀਜ਼ ਆ 29 ਮਾਰਚ ਨੂੰ ਚੋਰੀ ਕਰ ਲਈ ਸੀਗੀ। ਸੋ ਇਹ ਕਹਿੰਦੇ ਵੀ ਇਹ ਰੀਸੈਂਟ ਅਟੈਕ ਹੋਇਆ ਆ। ਐਕਸੀ ਇਨਫਿਨਿਟੀ ਇਹ ਵੀਡੀਓ ਗੇਮ ਜਿਹੜੀ ਕੰਪਨੀ ਆ, ਉਹਨਾਂ ਦੇ ਉੱਤੇ ਜਿਹੜਾ ਇਹਨਾਂ ਨੇ ਹੈਕ ਕੀਤਾ ਸੀਗਾ। ਸੋ ਉਧਰ FBI ਵਾਲਿਆਂ ਨੇ ਵੀ ਕਿਹਾ, CIA ਵਾਲੇ ਵੀ ਮੋਹਰੇ ਆ ਕੇ ਉਹਨਾਂ ਨੇ ਜਿਹੜਾ ਦੱਸਿਆ ਆ ਵੀ ਇਸ ਟਾਈਮ ਵੱਡੇ ਪੱਧਰ ਦੇ ਉੱਤੇ ਅਮਰੀਕਾ ਦੀਆਂ ਕੰਪਨੀਆਂ ਦੇ ਉੱਤੇ ਹੈਕਿੰਗ ਦੀਆਂ ਜਿਹੜੀਆਂ ਕੋਸ਼ਿਸ਼ਾਂ ਚੱਲ ਰਹੀਆਂ, ਜਿਸ ਦੇ ਵਿੱਚ ਕਈ ਥਾਵਾਂ ਦੇ ਉੱਤੇ ਹੈਕਰਸ ਨੂੰ ਕਾਮਯਾਬੀਆਂ ਵੀ ਮਿਲੀਆਂ ਆ। ਸੋ ਇਹ ਇੱਕ ਵੱਡੀ ਜਿਹੜੀ ਚੁਣੌਤੀ ਆ ਆਉਣ ਵਾਲੇ ਸਮੇਂ ਦੀ ਸਾਰਿਆਂ ਦੇ ਮੋਹਰੇ ਖੜੀ ਆ ਵੀ ਇਹਨਾਂ ਉੱਤੇ ਕਿੱਦਾਂ ਕਾਬੂ ਪਾਇਆ ਜਾ ਸਕੇ। ਜੀ।